ਸੈਕੰਡ ਵਰਲਡ ਵਾਰ ਦੇ ਦੌਰਾਨ ਜਰਮਨ ਦੇ ਵਿੱਚ ਜਦੋਂ ਕਿ ਯਹੂਦੀਆਂ ਦੀ ਨਸਲਕੁਸ਼ੀ ਚੱਲ ਰਹੀ ਸੀ ਤੇ ਚਰਚ ਦਾ ਕੀ ਰੋਲ ਸੀ। ਕਈ ਹਾਲਤਾਂ 'ਚ ਹਿਟਲਰ ਪੱਖੀ ਸੀ, ਕਈ ਹਾਲਤਾਂ 'ਚ ਕੁਆਇਟ ਸੀ। ਕੈਨੇਡਾ 'ਚ ਜਿਹੜੇ ਨੇ ਬੈਕਵਰਡ ਲੋਕ ਨੇ, ਇਹਨਾਂ ਦੇ ਬੱਚਿਆਂ ਨੂੰ ਅਸੀਂ ਮੁੱਖ ਧਾਰਾ ਕੈਨੇਡਾ ਬ੍ਰਿਟਿਸ਼ ਜਿਹੜੀ ਵੈਲਿਊਜ਼ ਲਿਆਉਣ ਦੇ ਲਈ ਇਹਨਾਂ ਦੇ ਘਰਾਂ 'ਚੋਂ ਖੋਹ ਲੈ ਕੇ ਲੈ ਜਾਂਦੇ ਸੀ। ਕੈਥੋਲਿਕ ਸਕੂਲ ਬਣਾਏ ਹੋਏ ਸੀ ਇਹਨਾਂ ਨੇ, ਉਹਨਾਂ ਬੋਰਡਿੰਗਸ ਦੇ ਵਿੱਚ ਉਹਨਾਂ 'ਤੇ ਅੰਤਾਂ ਦੇ ਜ਼ੁਲਮ, ਉਹਨਾਂ ਦੀਆਂ ਕਬਰਾਂ ਮਿਲੀਆਂ, ਉਹਨਾਂ ਨੂੰ ਕਿਵੇਂ ਮਾਰਿਆ ਜਾਂਦਾ ਸੀ, ਸੈਕਸ਼ੂਅਲੀ ਕਿਵੇਂ ਅਬਿਊਜ਼ ਕੀਤਾ ਜਾਂਦਾ ਸੀ। ਲਗਭਗ 1.5 ਲੱਖ ਤੋਂ ਜ਼ਿਆਦਾ ਬੱਚੇ ਆਪਣੇ ਮਾਪਿਓ ਤੋਂ ਜੁਦਾ ਕੀਤੇ ਗਏ, ਹਜ਼ਾਰਾਂ ਜਿਹੜੇ ਨੇ ਉਹ ਮਰੇ। ਉਹਨਾਂ ਦੇ ਜਿਹੜਾ ਕੈਂਪਸ ਸੀ ਉਹਦੇ 'ਚ ਉਹਨਾਂ ਨੂੰ ਦਫਨਾ ਵਗੈਰਾ ਦਿੰਦੇ ਰਹੇ। 1996 ਤਾਂ ਬਸ ਸਾਡੀਆਂ ਅੱਖਾਂ ਦੇ ਸਾਹਮਣੇ ਗੁਜ਼ਰਿਆ। ਇਹ ਪ੍ਰੋਸੈਸ ਜਿਹੜੀ ਹੈ ਇਹ ਜਾਰੀ ਰਹੀ। ਪੋਪ ਜਿਹੜਾ ਵੈਟੀਕਨ 'ਚ ਬੈਠਾ ਉਹ ਵੀ ਹਿੱਲਿਆ, ਉਹਨੂੰ ਵੀ ਲੱਗਾ ਕਿ ਭਾਈ ਇਹ ਤਾਂ ਜ਼ੁਲਮਾਂ ਦੀ ਕਹਾਣੀ, ਕੈਥੋਲਿਕਸ ਰੱਬ ਦੇ ਨਾਂ ਥੱਲੇ। ਹੁਣ 6 ਰੋਜ਼ਾ ਉਹਦਾ ਕੈਨੇਡਾ ਦਾ ਦੌਰਾ ਸੀ। ਉਹ ਇੱਕ ਤੋਂ ਦੂਸਰੀ ਥਾਂ ਗਿਆ, ਥਾਂ ਜਾ ਕੇ ਉਹਨੇ 2 ਹੱਥ ਜੋੜ ਕੇ ਮਾफ़ੀ ਮੰਗੀ ਹੈ। ਸਿੱਖਾਂ ਦੀ ਵੀ ਹਿਸਟਰੀ ਸਭ ਕੁਝ ਬਦਲਿਆ ਜਾ ਰਿਹਾ, ਕਕਾਰ ਵੀ ਹੁਣ ਕੀਤਾ ਜਾਂਦਾ ਹੈ। ਜੋ ਉਹ ਕਹਿਣਾ ਇਹੀ ਚਾਹੁੰਦੇ ਨੇ ਕਿ ਬਈ ਸਾਡਾ ਇਹ ਮੇਨ ਸਟ੍ਰੀਮ ਨੈਸ਼ਨਲਿਜ਼ਮ ਹੈ ਜਿਹੜਾ ਹਿੰਦੂਤਵ ਹੈ, ਔਰ ਜਾਂ ਤੁਸੀਂ ਇਹਦੇ ਦਾਇਰਾਕਾਰ 'ਚ ਆਓ, ਨਹੀਂ ਤਾਂ ਮਰਨ ਲਈ ਤਿਆਰ ਰਹੋ। ਵਿਊਅਰਸ ਵੈਲਕਮ ਬੈਕ ਨਾउ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕੈਥੋਲਿਕ ਚਰਚ ਦੇ ਮੁਖੀ ਪੋਪ ਫ੍ਰਾਂਸਿਸ ਨੇ ਕੈਨੇਡਾ ਦਾ 6 ਰੋਜ਼ਾ ਦੌਰਾ ਕੀਤਾ। ਉੱਥੇ ਉਸਨੇ 1877 ਤੋਂ ਲੈ ਕੇ 1996 ਤੱਕ ਕੈਥੋਲਿਕ ਚਰਚ ਵੱਲੋਂ ਕੈਨੇਡਾ ਦੇ ਮੂਲ ਨਿਵਾਸੀਆਂ ਦੇ ਬੱਚਿਆਂ ਨਾਲ ਕੀਤੇ ਜ਼ੁਲਮ ਦੀ ਮੁਆਫੀ ਮੰਗੀ। ਸੋ ਕੈਨੇਡਾ ਚਰਚ ਦਾ ਇਹ ਕਾਰਾ ਮੂਲ ਨਿਵਾਸੀਆਂ ਦਾ ਕਲਚਰ ਜੈਨੋਸਾਈਡ ਸੀ। ਸੋ ਭਾਰਤੀ ਸਟੇਟ ਵੱਲੋਂ ਇਹੋ ਕੁਝ ਸਿੱਖ ਕੌਮ ਅਤੇ ਆਦੀਵਾਸੀਆਂ ਨਾਲ ਭਾਰਤ ਵਿੱਚ ਕੀਤਾ ਜਾ ਰਿਹਾ। ਸੋ ਕੀ ਭਾਰਤ ਸਰਕਾਰ ਨੇ ਇਹਨਾਂ ਜ਼ੁਲਮਾਂ ਲਈ ਕਦੇ ਜਵਾਬਦੇਹੀ ਬਣਾਇਆ ਜਾਵੇਗਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਨੈਲਸਨ ਮੰਡੇਲਾ ਨੇ ਜਦੋਂ 27 ਸਾਲ ਜੇਲ੍ਹ ਕੱਟਣ ਤੋਂ ਬਾਅਦ ਵਾਪਸ ਸਾਊਥ ਅਫਰੀਕਾ ਦੀ ਮੇਨਲੈਂਡ ਧਰਤੀ 'ਤੇ ਲੋਕਾਂ ਦੀ ਕਿਸਮਤ ਦਾ ਘੜਨ ਦਾ ਹੱਕ ਉਸ ਦੀ ਪਾਰਟੀ ਨੂੰ ਮਿਲਿਆ, ਉਹ ਪ੍ਰੈਜ਼ੀਡੈਂਟ ਬਣਿਆ। ਅਤੇ ਬਹੁਤ ਜ਼ਿਆਦਾ ਨਫ਼ਰਤ ਸੀ ਗੋਰਿਆਂ ਦੇ ਖਿਲਾਫ ਜਿਨ੍ਹਾਂ ਨੇ ਅਪਾਰਥਾਈਡ ਕੀਤਾ ਸੀ, ਔਰ ਉਹਨੇ ਇਹ ਮੁਹਿੰਮ ਇੱਕ ਸ਼ੁਰੂ ਕੀਤੀ ਜਿਹੜਾ ਉਹਦਾ ਇੱਕ ਫੋਰਗਿਵਨੈਸ ਦੀ ਲਾਈਨ ਵੀ ਸੀ ਔਰ ਨਵੇਂ ਸਿਰਿਓਂ ਜ਼ਿੰਦਗੀ ਨੂੰ ਸਟਾਰਟ ਕਰਨ ਦੀ ਲਾਈਨ ਸੀ ਕਿ ਟਰੂਥ ਐਂਡ ਰੀਕਨਸੀਲੇਸ਼ਨ ਕਮਿਸ਼ਨਸ, ਕਿ ਭਾਈ ਆਓ ਆ ਕੇ ਮੰਨੋ ਤੁਸੀਂ ਕੀ ਕੀਤਾ ਔਰ ਨਵੀਂ, ਤਾਂ ਕਿ ਜ਼ਖਮ ਹੀਲ ਹੋਣ, ਪੁਰਾਣੇ ਜ਼ਖਮ ਭਰਨ ਔਰ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਜਾਏ। ਸਾਊਥ ਅਮਰੀਕਾ ਦੇ ਵਿੱਚ ਵੀ ਇਸ ਕਿਸਮ ਦਾ ਯਤਨ ਹੁੰਦਾ ਹੈ। ਕਈ ਵਾਰ ਪੰਜਾਬ ਦੇ ਹਵਾਲੇ ਨਾਲ ਵੀ ਕੁਛ ਦੀ ਸੁਜੈਸ਼ਨ ਰਹੀ ਹੈ ਕਿ ਜੀ ਬੜੇ ਜ਼ੁਲਮ ਕੀਤੇ ਨੇ ਫੌਜ ਨੇ ਵੀ, ਪੁਲਿਸ ਨੇ ਵੀ, ਝੂਠੇ ਪੁਲਿਸ ਮੁਕਾਬਲੇ ਵੀ। ਜੇ ਇਸ ਕਿਸਮ ਦਾ ਟਰੂਥ ਕਮਿਸ਼ਨ ਬਣੇ ਔਰ ਆ ਕੇ ਸਾਰੇ ਕਬੂਲ ਕਰਨ ਤੇ ਜਿਹੜੇ ਸਿੱਖ ਕੌਮ ਔਰ ਇੰਡੀਅਨ ਸਟੇਟ ਦੀ ਰਿਲੇਸ਼ਨਸ਼ਿਪ ਹੈ ਉਹ ਰੀਡਿਫਾਈਨ ਹੋਏ ਔਰ ਟਰਸਟਵਰਦੀ ਢੰਗ ਦੇ ਨਾਲ ਉਹ ਹੋਏ। ਹਾਲਾਂਕਿ ਅਸੀਂ ਇਸ ਦੇ ਨਾਲ ਸਹਿਮਤ ਨਹੀਂ ਹੁੰਦੇ। ਸਾਨੂੰ ਪਤਾ ਹੈ ਕਿ ਭਾਈ ਇਹ ਰਜੀਮ ਜੋ ਇਹਨਾਂ ਨੇ ਟੋਟਲ ਵਾਰ ਸਿੱਖਾਂ ਦੇ ਖਿਲਾਫ ਐਲਾਨੀ ਹੋਈ ਹੈ, ਉਹ ਪਿਛਲੀਆਂ 4 ਦਹਾਈਆਂ ਤੋਂ ਹਰ ਲੈਵਲ ਦੇ ਉੱਤੇ ਫਿਜ਼ੀਕਲ ਜੈਨੋਸਾਈਡ, ਇਕਨੋਮਿਕਲ, ਕਲਚਰਲ, ਹਿਸਟੋਰੀਕਲ, ਸਟੈਟਿਸਟਿਕਲ ਉਹ ਬਰਾਬਰ ਜਾਰੀ ਹੈ। ਔਰ ਇਹ ਸਾਡੀ ਹੋਂਦ ਦੀ ਲੜਾਈ ਹੈ। ਅਸੀਂ ਜਦੋਂ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਕਾਇਮ ਨਹੀਂ ਕਰ ਲੈਂਦੇ, ਇਹ ਜਿਹੜੀ ਹੈ ਸਾਡਾ ਆਪਣਾ ਲਕਸ਼ ਹਾਸਲ ਨਹੀਂ ਹੋਏਗਾ ਸਾਨੂੰ, ਉਦੋਂ ਤੱਕ ਅਸੀਂ ਇਹਨਾਂ ਦੀ ਇਸ ਟੋਟਲ ਵਾਰ ਤੋਂ ਬਚ ਨਹੀਂ ਸਕਦੇ। ਇਸ ਲਈ ਕਿਸੇ ਵੀ ਗੱਲਬਾਤ ਦੀ ਕਿਸੇ ਹੋਰ ਜਿਹੜਾ ਸੁਝਾਅ ਦੇ ਥੱਲੇ ਕੋਈ ਗੁੰਜਾਇਸ਼ ਨਹੀਂ। ਲੇਕਿਨ ਚਰਚ, ਕਿਉਂਕਿ ਜਦੋਂ ਕੈਥੋਲਿਕਸ ਦਾ ਜ਼ਿਕਰ ਹੁੰਦਾ ਹੈ ਤੇ ਫੋਰਗਿਵਨੈਸ, ਮੁਆਫੀ ਦੀ ਗੱਲ ਵੀ ਹੁੰਦੀ ਹੈ। ਜਦੋਂ ਚਰਚ ਦੇ ਆਪਣੇ ਜ਼ੁਲਮਾਂ ਦੀ ਕਹਾਣੀ, ਔਰ ਚਰਚ ਨੇ ਪਹਿਲਾਂ ਵੀ ਮੁਆਫੀ ਮੰਗੀ ਕਿ ਸੈਕੰਡ ਵਰਲਡ ਵਾਰ ਦੇ ਦੌਰਾਨ ਜਰਮਨ ਦੇ ਵਿੱਚ ਜਦੋਂ ਕਿ ਯਹੂਦੀਆਂ ਦੀ ਨਸਲਕੁਸ਼ੀ ਚੱਲ ਰਹੀ ਸੀ ਤੇ ਚਰਚ ਦਾ ਕੀ ਰੋਲ ਸੀ। ਕਈ ਹਾਲਤਾਂ 'ਚ ਹਿਟਲਰ ਪੱਖੀ ਸੀ, ਕਈ ਹਾਲਤਾਂ 'ਚ ਕੁਆਇਟ ਸੀ, ਉਹਦੇ ਲਈ ਵੀ ਮੁਆਫੀ ਮੰਗੀ ਗਈ।
ਇਸੇ ਤਰ੍ਹਾਂ ਹੋਰ ਵੀ ਜਿੱਥੇ ਜਿੱਥੇ ਇਹਨਾਂ ਨੇ ਜੋ ਕੀਤਾ। ਲੇਕਿਨ ਕੈਨੇਡਾ ਕਿਉਂਕਿ ਸਾਡੇ ਗੁਆਂਢ 'ਚ ਹੈ, ਔਰ ਸਾਡੇ ਵੀਰ ਸਰ ਬਲਬੀਰ ਸਿੰਘ ਜਿਹੜੇ ਅਕਸਰ ਸਾਨੂੰ ਸਟੋਰੀਜ਼ ਭੇਜਦੇ ਰਹਿੰਦੇ ਨੇ, ਪਿਛਲੇ ਪੀਰੀਅਡ 'ਚ ਵੀ ਉਹਨਾਂ ਨੇ ਕਾਫੀ ਸਾਨੂੰ ਇਸ ਦੇ ਉੱਤੇ ਭੇਜਿਆ। ਮੈਂ ਵੀ ਮੋਨੀਟਰ ਕਰ ਰਿਹਾ ਸੀ, ਪਰ ਮੈਂ ਇਸ ਦੇ ਉੱਤੇ ਪਹਿਲਾਂ ਗੱਲ ਨਹੀਂ ਕਰ ਸਕਿਆ ਕਿ ਜਿਵੇਂ ਅਸੀਂ ਜਦੋਂ ਅਮਰੀਕਾ ਦੇ ਹਵਾਲੇ ਨਾਲ ਕਹਿੰਦੇ ਹਾਂ ਕਿ ਕਿਵੇਂ ਜਿਹੜੇ ਇੱਥੋਂ ਦੇ ਮੂਲ ਵਸਿੰਦੇ ਜਿਨ੍ਹਾਂ ਨੂੰ ਕੋਲੰਬਸ ਨੇ ਰੈੱਡ ਇੰਡੀਅਨਸ ਕਿਹਾ ਸੀ ਔਰ ਨੇਟਿਵ ਅਮਰੀਕਨਸ ਕਿਹਾ ਜਾਂਦਾ ਹੈ, ਉਹਨਾਂ ਦੇ ਉੱਤੇ ਕਿਵੇਂ ਗੋਰੀ ਨਸਲ ਨੇ ਜ਼ੁਲਮ ਕੀਤੇ, ਕਿਵੇਂ ਉਹਨਾਂ ਨੂੰ ਧੱਕਿਆ, ਅੱਜ ਵੀ ਰਿਜ਼ਰਵੇਸ਼ਨਸ ਦੇ ਵਿੱਚ ਮਹਿਦੂਦ ਕੀਤਾ ਹੈ, ਕਿਵੇਂ ਉਹਨਾਂ ਦੇ ਵਿੱਚ ਬਿਮਾਰੀ ਫੈਲਾਈ ਗਈ, ਇਸ ਦੀ ਕਹਾਣੀ ਹੁੰਦੀ ਹੈ। ਪਰ ਕੈਨੇਡਾ ਦੇ ਵਿੱਚ ਜਿਸ ਲੈਵਲ ਦੇ ਉੱਤੇ, ਕਿਉਂਕਿ ਕੈਨੇਡਾ ਡਾਇਰੈਕਟਲੀ ਬ੍ਰਿਟਿਸ਼ ਕਾਲੋਨੀ ਸੀ, ਅੱਜ ਵੀ ਹੈ, ਕਿਉਂਕਿ ਰਾਣੀ ਦੀ ਫੋਟੋ ਹੀ ਉਹਨੂੰ ਡਿਸਾਈਡ ਕਰਦੀ ਹੈ ਵੀ ਉਹਦਾ ਡਾਲਰ ਜਿਹੜਾ ਉਹਦੇ ਤੇ ਪਿਕਚਰ ਹੋਣੀ ਹੈ, ਔਰ ਬਾਕੀ ਵੀ ਡੋਮੀਨੀਅਨ ਸਟੇਟਸ ਟਾਈਪ ਹੈ। ਸੋ ਕਿਉਂਕਿ ਕੈਨੇਡਾ ਦੇ ਵਿੱਚ ਵੱਡੀ ਗਿਣਤੀ 'ਚ ਜਿਹੜੇ ਨੇਟਿਵ ਕੈਨੇਡੀਅਨ ਸਨ, ਉਹਨਾਂ ਦੇ ਬਹੁਤ ਸਾਰੇ ਕਬੀਲੇ ਨੇ, ਇਸ ਲਈ ਅਸੀਂ ਇੱਕ ਲਫ਼ਜ਼ ਨੇਟਿਵ ਕਹਿ ਕੇ ਸਾਰੇ ਕਬੀਲਿਆਂ ਨੂੰ ਇੱਕੋ ਥੱਲੇ ਲੈ ਆਉਂਦੇ। ਉਹਨਾਂ ਦੀਆਂ ਆਪਣੀਆਂ ਭਾਸ਼ਾਵਾਂ ਸੀ, ਆਪਣੀਆਂ ਲੈਂਗੁਏਜਸ ਸੀ, ਆਪਣਾ ਜੀਵਨ ਸਟਾਈਲ ਸੀ ਔਰ ਆਪਣਾ ਢੰਗ ਸੀ ਜੀਵਨ ਦਾ। ਇਹਨਾਂ ਨੇ ਇਹ ਕਹਿ ਕੇ ਜੀ ਅਨਸਿਵਲਾਈਜ਼ਡ ਨੇ ਔਰ ਅਸੀਂ ਇਹਨਾਂ ਨੂੰ ਆਪਣੀ ਮੇਨ ਸਟਰੀਮ 'ਚ ਲਿਆਉਣਾ। ਜੋ ਕੰਮ ਅੱਜ ਭਾਰਤ ਦੇ ਵਿੱਚ ਇੰਡੀਅਨ ਹਕੂਮਤ ਟਰਾਈਬਲਸ ਨਾਲ ਕਰ ਰਹੀ ਹੈ, ਤੇ ਜਦੋਂ ਸਿੱਖਾਂ ਦੀ ਵੀ ਹਿਸਟਰੀ ਸਭ ਕੁਝ ਬਦਲਿਆ ਜਾ ਰਿਹਾ ਹੈ, ਕਕਾਰ ਵੀ ਹੁਣ ਕੀਤਾ ਜਾਂਦਾ ਹੈ, ਜੋ ਉਹ ਕਹਿਣਾ ਇਹੀ ਚਾਹੁੰਦੇ ਨੇ ਕਿ ਬਈ ਸਾਡਾ ਇਹ ਮੇਨ ਸਟਰੀਮ ਨੈਸ਼ਨਲਿਜ਼ਮ ਹੈ ਜਿਹੜਾ ਹਿੰਦੂਤਵ ਹੈ, ਔਰ ਜਾਂ ਤੁਸੀਂ ਇਹਦੇ ਦਾਇਰਾਕਾਰ 'ਚ ਆਓ ਨਹੀਂ ਤਾਂ ਮਰਨ ਲਈ ਤਿਆਰ ਰਹੋ। ਸੋ ਇੱਥੇ ਵੀ ਜਿਹੜਾ ਕੈਨੇਡਾ ਆਸਟ੍ਰੇਲੀਆ, ਉਹਨਾਂ ਦੀ ਉੱਥੋਂ ਵੀਰ ਸਾਡੇ ਨਾਲ ਉੱਥੋਂ ਦੀ ਸੈਂਸਸ ਫਿਗਰਸ ਨੂੰ ਸਾਂਝਾ ਕਰ ਰਹੇ ਸੀ ਕਿ ਵੀ ਕਿਵੇਂ ਜਿਹੜੇ ਐਬੋਰੀਜਨਲਸ ਨੇ ਉਹਨਾਂ ਦੇ ਧਰਮ ਨੂੰ ਤਾਂ ਧਰਮ ਹੀ ਨਹੀਂ ਮੰਨਦੇ, ਉਹਨੂੰ ਨਾਸਤਿਕਤਾ ਦੇ ਦਾਇਰੇ 'ਚ ਕੀਤਾ ਹੁੰਦਾ, ਹਾਲਾਂਕਿ ਉਹਨਾਂ ਦੇ ਆਪਣੇ ਗੋਡਸ ਗੋਡੈਸਿਸ ਆਪਣਾ ਉਹਨਾਂ ਦਾ ਢੰਗ ਤਰੀਕਾ ਸੀ ਮੰਨਣ ਦਾ। ਸੋ ਇਹ ਜੈਨੋਸਾਈਡ ਇੱਕ ਲੈਵਲ 'ਤੇ ਨਹੀਂ ਹੁੰਦਾ, ਪਰ ਮੈਂ ਵਕਤ ਵੱਲ ਦੇਖ ਰਿਹਾ, ਵੇਰਵੇ 'ਚ ਮੈਂ ਨਹੀਂ ਜਾਵਾਂਗਾ। ਕੈਨੇਡਾ 'ਚ 1870 ਤੋਂ ਲੈ ਕੇ 1996 ਤੱਕ ਹੁਣ ਇਹਨਾਂ ਦਾ ਕੀ ਸੀ ਕਿ ਜੀ ਇਹ ਕਿਉਂਕਿ ਬੈਕਗਰਾਊਂਡ ਔਰ ਜਿਹੜੇ ਨੇ ਬੈਕਵਰਡ ਲੋਕ ਨੇ, ਇਹਨਾਂ ਦੇ ਬੱਚਿਆਂ ਨੂੰ ਅਸੀਂ ਮੁੱਖ ਧਾਰਾ ਕੈਨੇਡਾ ਬ੍ਰਿਟਿਸ਼ ਜਿਹੜੀ ਇਹ ਵੈਲਿਊਜ਼ ਲਿਆਉਣ ਦੇ ਲਈ ਇਹਨਾਂ ਦੇ ਘਰਾਂ 'ਚੋਂ ਖੋਹ ਲੈ ਕੇ ਲੈ ਜਾਂਦੇ ਸੀ ਉਹਨਾਂ ਨੂੰ, ਔਰ ਕੈਥੋਲਿਕ ਸਕੂਲ ਬਣਾਏ ਹੋਏ ਸੀ ਇਹਨਾਂ ਨੇ। ਉਹਨਾਂ ਬੋਰਡਿੰਗਸ ਦੇ ਵਿੱਚ ਉਹਨਾਂ 'ਤੇ ਅੰਤਾਂ ਦੇ ਜ਼ੁਲਮ, ਉਹਨਾਂ ਦੀਆਂ ਕਬਰਾਂ ਮਿਲੀਆਂ, ਉਹਨਾਂ ਨੂੰ ਕਿਵੇਂ ਮਾਰਿਆ ਜਾਂਦਾ ਸੀ, ਸੈਕਸ਼ੂਅਲੀ ਕਿਵੇਂ ਅਬਿਊਜ਼ ਕੀਤਾ ਜਾਂਦਾ ਸੀ, ਕੀ ਰਿਹਾ ਇਹ। ਔਰ ਮੈਨੂੰ ਹੈਰਾਨੀ ਇਹ ਨਹੀਂ ਵੀ 18ਵੀਂ ਸਦੀ, ਉਹ ਤਾਂ 18ਵੀਂ ਜਾਂ 19ਵੀਂ ਸਦੀ, 1870 19ਵੀਂ ਸਦੀ ਹੈ ਜਿਹਦੇ 'ਚ ਸ਼ੁਰੂ ਹੋਇਆ ਕਿ 1996 ਤੱਕ, 1996 ਤਾਂ ਬਸ ਸਾਡੀਆਂ ਅੱਖਾਂ ਦੇ ਸਾਹਮਣੇ ਗੁਜ਼ਰਿਆ ਇਹ ਪ੍ਰੋਸੈਸ ਜਿਹੜੀ ਹੈ ਇਹ ਜਾਰੀ ਰਹੀ। ਔਰ ਇਸ ਪੀਰੀਅਡ ਦੇ ਵਿੱਚ ਲਗਭਗ 1.5 ਲੱਖ ਤੋਂ ਜ਼ਿਆਦਾ ਬੱਚੇ ਆਪਣੇ ਮਾਪਿਓ ਤੋਂ ਜੁਦਾ ਕੀਤੇ ਗਏ, ਹਜ਼ਾਰਾਂ ਜਿਹੜੇ ਨੇ ਉਹ ਮਰੇ, ਉਹਨਾਂ ਦੇ ਜਿਹੜਾ ਕੈਂਪਸ ਸੀ ਉਹਦੇ 'ਚ ਉਹਨਾਂ ਨੂੰ ਦਫਨਾ ਵਗੈਰਾ ਦਿੰਦੇ ਰਹੇ। ਔਰ ਇਹ ਜਿਉਂ ਇਹ ਕਹਾਣੀਆਂ ਬਾਹਰ ਆਈਆਂ, ਇਸ ਕਦਰ ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਦੇ ਪੀਰੀਅਡ 'ਚ ਉਸ ਦੇ ਉੱਤੇ ਟਰੂਥ ਰੀਕਨਸੀਲੇਸ਼ਨ ਔਰ ਦੂਸਰੀਆਂ ਸੁਣਵਾਈਆਂ ਕਮਿਸ਼ਨ ਉਹ ਬਣੇ ਕਿ ਫਾਈਨਲੀ ਪੋਪ ਜਿਹੜਾ ਵੈਟੀਕਨ 'ਚ ਬੈਠਾ ਉਹ ਵੀ ਹਿੱਲਿਆ, ਉਹਨੂੰ ਵੀ ਲੱਗਾ ਕਿ ਭਾਈ ਇਹ ਤਾਂ ਜ਼ੁਲਮਾਂ ਦੀ ਕਹਾਣੀ, ਕੈਥੋਲਿਕਸ ਰੱਬ ਦੇ ਨਾਂ ਥੱਲੇ ਫॉरगिवनेस ਔਰ ਪਿਟੀ ਔਰ ਮਰਸੀ ਔਰ ਜੀਸਸ ਨੂੰ ਕੀ ਜੀਸਸ ਦਾ ਸੌਦਾ ਵੇਚਦੇ ਨੇ। ਉਹਨੇ ਹੁਣ 6 ਰੋਜ਼ਾ ਉਹਦਾ ਕੈਨੇਡਾ ਦਾ ਦੌਰਾ ਸੀ, ਉਹ ਇੱਕ ਤੋਂ ਦੂਸਰੀ ਥਾਂ ਗਿਆ, ਥਾਂ ਜਾ ਕੇ ਉਹਨੇ 2 ਹੱਥ ਜੋੜ ਕੇ ਮਾफ़ੀ ਮੰਗੀ ਹੈ ਕਿ ਭਾਈ ਮੈਂ ਜਿਹੜਾ ਕੀਤਾ। ਔਰ ਇਹਨੂੰ ਜੋ ਕੁਛ ਕੈਨੇਡਾ 'ਚ ਕੀਤਾ ਗਿਆ ਇਹਨੂੰ ਆਫੀਸ਼ੀਅਲੀ ਕਲਚਰਲ ਜੈਨੋਸਾਈਡ ਦੇ ਤੌਰ 'ਤੇ ਮਾਨਤਾ ਹੈ ਕਿ ਉਹਨਾਂ ਦੇ ਵੈਲਿਊ ਸਿਸਟਮ ਨੂੰ ਖਤਮ। ਔਰ ਅਜੇ ਵੀ ਉਹਨਾਂ ਦੇ ਕੁਛ 78 ਸਾਲ ਦੇ 100 ਸਾਲ ਦੇ ਉਹਨਾਂ ਦੇ 80 ਸਾਲ ਦੇ ਟਰਾਈਬਲ ਲੀਡਰ ਜਿਨ੍ਹਾਂ ਨੂੰ ਖੁਦ ਅਬਿਊਜ਼ ਕੀਤਾ ਇਹਨਾਂ ਦੀ ਕਲਰਜੀ ਨੇ। ਸੋ ਪੋਪ ਨੇ ਆਪਣੀ ਇਸ 6 ਦਿਨ ਦੀ ਵਿਜ਼ਿਟ ਦੇ ਦੌਰਾਨ ਜਿਹੜਾ ਮਾफ़ੀ ਮੰਗੀ ਹੈ ਬਾਰ-ਬਾਰ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹਦੇ ਨਾਲ ਇਹ ਤਾਂ ਨਹੀਂ ਹੈ ਲੋਡ ਵਿਲ ਬੀ ਲਾਈਟਨ ਬਟ ਦਾ ਟਰਾਮਾ ਦੇ ਫੀਲ ਵਿਲ ਬੀ ਸਟਿਲ ਦੇਅਰ, ਕਿ ਘੱਟੋ ਘੱਟ ਕੁਛ ਉਹਨਾਂ ਨੂੰ ਇਸ 'ਚੋਂ ਸਕੂਨ ਹੋਏਗਾ ਕਿ ਇਸ ਦੇ ਲਈ ਮਾफ़ੀ ਮੰਗੀ ਗਈ ਹੈ। ਔਰ ਇਹਨਾਂ ਨੂੰ ਇਹ ਕਿਹਾ ਗਿਆ ਕਿ ਡੈਪਲੋਰੇਬਲ ਐਕਟ ਸੀ, ਈਵਲ ਡਿਜ਼ਾਸਟਰਸ ਐਰਰ ਅਸੀਂ ਕੀਤੇ, ਲੇਕਿਨ ਮੈਂ ਇਹ ਸਮਝਦਾ ਵੀ
ਇਹ ਬਹੁਤ ਥੋੜ੍ਹਾ ਹੈ। ਜਦੋਂ ਤੱਕ ਇਹ ਫॉरगिवनेस ਜਾਂ ਦੂਜੇ ਦਾ ਕੋਈ ਮਤਲਬ ਨਹੀਂ ਰਹਿੰਦਾ, ਜਦੋਂ ਤੱਕ ਅਕਾਊਂਟੇਬਿਲਟੀ ਨਾ ਹੋਏ, ਸਜ਼ਾ ਯਾਫਤਾ ਨਾ ਹੋਏ, ਔਰ ਅੱਗੋਂ ਲਈ ਜਿੱਥੇ ਜਿੱਥੇ ਹੋਰ ਕਰ ਰਹੇ ਨੇ ਕੈਨੇਡਾ 'ਚ ਅਜੇ ਵੀ ਉਹਨਾਂ ਨੂੰ ਉਹ ਰਾਈਟਸ ਨਹੀਂ ਨੇ। ਆਸਟ੍ਰੇਲੀਆ ਦੇ ਹਵਾਲੇ ਨਾਲ ਮੈਨੂੰ ਵੀ ਨਹੀਂ ਸੀ ਪਤਾ ਵੀ ਕਿਸ ਲੈਵਲ 'ਤੇ ਅੱਜ ਵੀ ਜਿਹੜੇ ਕਾਨੂੰਨ ਨੇ ਉਹ ਕਿਵੇਂ ਡਿਸਕ੍ਰਿਮੀਨੇਟ ਕਰਦੇ ਨੇ, ਔਰ ਕਿਵੇਂ ਅੱਜ ਵੀ ਉਹਨਾਂ ਨੂੰ ਬਿਲੋ ਐਨੀਮਲਸ ਡੀਲ ਕੀਤਾ ਜਾਂਦਾ ਆਸਟ੍ਰੇਲੀਆ 'ਚ ਵੀ। ਔਰ ਇਸ ਸਾਰੇ ਨੂੰ ਅਸੀਂ ਜੇ ਆਪਣੇ ਹਾਲ ਨਾਲ ਦੇਖੀਏ ਕਿ ਕੱਲ੍ਹ ਨੂੰ ਇਸ ਕਿਸਮ ਦਾ ਹੀ ਕੋਈ ਡਰਾਮਾ ਪੋਪ ਵਰਗਾ ਕੋਈ ਉਹਨਾਂ ਦਾ ਨਿਕਲ ਕੇ ਕਹੇ ਜੀ ਅਸੀਂ ਸਿੱਖਾਂ 'ਤੇ ਬਹੁਤ ਜ਼ੁਲਮ ਕੀਤੇ, ਅਸੀਂ ਤੁਹਾਡੇ ਜਿਹੜੇ ਨੇ ਉਹ ਧਾਰਮਿਕ ਥਾਵਾਂ ਤਬਾਹ ਕੀਤੀਆਂ ਤੁਹਾਡੀ, ਅਸੀਂ ਮਾफ़ੀ ਮੰਗਦੇ ਹਾਂ, ਤੇ ਸਿੱਖਾਂ ਦਾ ਇੱਕ ਤਬਕਾ ਵੀ ਆ ਜਾਏਗਾ ਜੀ ਚਲੋ ਹੁਣ ਤਾਂ ਮਾफ़ੀ ਮੰਗ ਲਈ, ਜਿਹੜੇ ਅਜੇ ਵੀ ਕਹੀ ਜਾਂਦੇ ਨੇ ਕਈ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਮਜ਼ਹਬ ਦੇ ਨਾਂ ਥੱਲੇ, ਔਰ ਇਹ ਉਹ ਕ੍ਰਿਸਚੀਅਨਿਟੀ ਜਿਹੜੀ ਫॉरगिवनेस ਨੂੰ ਜਿਹੜਾ ਵੱਡਾ ਮੰਨਦੀ ਹੈ, ਲੇਕਿਨ 1870 ਤੋਂ 1996 ਤੱਕ ਲਗਭਗ 100+ ਈਅਰਸ ਇੰਨੇ ਜ਼ੁਲਮ ਬੱਚਿਆਂ ਦੇ ਉੱਤੇ, ਉਹਨਾਂ ਲੋਕਾਂ ਦੇ ਉੱਤੇ ਕੀਤੇ, ਨਾ ਕਾਬਲੇ ਯਕੀਨ ਹੈ ਔਰ ਨਾ ਕਾਬਲੇ ਬਰਦਾਸ਼ਤ ਹੈ। ਔਰ ਅੱਜ ਅਸੀਂ ਬੇਸ਼ੱਕ ਘੜੀ ਵੱਲ ਦੇਖਦੇ ਹਾਂ, ਅੱਜ ਦੇ ਵਿਚਾਰ ਨੂੰ ਸਕਿਪ ਕਰਦੇ ਹਾਂ ਔਰ ਕੱਲ ਅਸੀਂ ਇਸ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਆਪਣੇ ਵੀਅਰਸ ਕੋਲ ਇਜਾਜ਼ਤ ਵੀ, ਔਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆ ਗਿਆ ਤਾਂ ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।